ਇਹਨਾਂ ਦਾ ਘਰ ਸੀ ਜਿੱਥੋਂ ਛੱਪੜ ਸੀ ਨਾ, ਛੱਪੜ ਦੇ ਲਾਗੋਂ ਹੀ ਗਲੀ ਸੀ, ਗਲੀ ਅੱਗੋਂ ਬੰਦ ਸੀ, 8-10 ਘਰ ਸਨ ਗਲੀ ਦੇ ਵਿੱਚ, ਸ਼ਾਬਾਸ਼ ਤੇ ਬੰਦ ਜਿਹੜਾ ਸਾਹਮਣਾ ਘਰ ਸੀ ਉਹ ਇਹਨਾਂ ਦਾ ਹੁੰਦਾ ਸੀ। ਬਿਲਕੁਲ ਸਹੀ ਗੱਲ ਹੈ। ਹਾਂ, ਚੜ੍ਹਦੇ ਪਾਸੇ ਉਹਨਾਂ ਗਲੀ ਪੈਂਦੀ ਸੀ ਹਾਂ। ਤੇ ਉਹਦੀ ਗਲੀ ਆਈਆਂ ਜਾਂਦੀ ਸੀ ਤੇ ਕੋਈ ਬੰਦ ਸੀ। ਇਹ ਗਲੀ ਸਾਹਮਣੇ ਬੰਦ, ਜਿਹੜੀ ਤੁਸੀਂ ਕਹਿ ਰਹੇ ਗਲੀ ਬੰਦ ਹੁੰਦੀ ਸੀ, ਉਹਦੇ ਵਿੱਚ 5-7 ਘਰ ਸਨ, ਤੇ ਸਾਹਮਣੇ ਟੱਕਰ ਲੱਗਦਾ, ਸਾਹਮਣਾ ਘਰ ਤੁਹਾਡਾ ਹੁੰਦਾ ਤੇ ਘਰ ਦੇ ਉੱਤੇ ਲਿਖਿਆ ਹੁੰਦਾ ਸਤ ਕਰਤਾਰ। ਅਸੀਂ ਪਹਿਲੋਂ ਸਿੱਖ ਹੀ ਸਾਡੇ ਵਡੇਰੇ ਹੁੰਦੇ ਹਾਂ। ਹਰਿਆਲਿਆਂ ਦੀ ਇੱਕ ਬੀਬੀ ਸੀ, ਉਹ ਰਹਿ ਗਈ, ਉਹਨੂੰ ਮੁਸਲਮਾਨ ਦੇ ਗਏ ਨੇ, ਉਹਨੂੰ ਲੱਗੇ ਨੇ ਮਾਰਨ, ਉਹ ਖੂਹੀ ਛਾਲ ਮਾਰ ਗਈ, ਉਹਨੂੰ ਫਿਰ ਕੱਢ ਕੇ ਬੰਨੇ, ਉਹਨੂੰ ਫਿਰ ਬਲਮ ਮਾਰੀ। ਉਹ ਜੀ ਮੈਂ ਦੱਸਾਂ ਤੁਹਾਨੂੰ, ਇਹਨਾਂ ਮੁਸਲਮਾਨਾਂ ਨਾਲੋਂ ਸਿੱਖ ਚੰਗਾ। ਕਿਵੇਂ? अस्सलाम वालेकुम, मेरा पिंड मेरा पंजाब ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਦੋਸਤੋ, ਮੈਂ ਅੱਜ ਪਹੁੰਚਿਆ ਪਿੰਡ ਮੰਡਿਆਲਾ ਵੜੈਚ, ਜ਼ਿਲ੍ਹਾ ਗੁਜਰਾਂਵਾਲਾ। ਇੱਥੇ ਸਾਨੂੰ ਭੇਜਿਆ ਜੀ ਸੁਖਪ੍ਰੀਤ ਸਿੰਘ ਵੜੈਚ ਨੇ। ਉਹਨਾਂ ਦੇ ਪੁਰਖੇ ਜਿਹੜੇ ਇਸ ਪਿੰਡ ਦੇ ਵਾਸੀ ਸਨ 1947 ਤੋਂ ਪਹਿਲਾਂ, ਉਹਨਾਂ ਦੇ ਪੁਰਖੇ, ਉਹਨਾਂ ਦੇ ਪੜਦਾਦਾ ਜੀ ਸੁਲੱਖਣ ਸਿੰਘ ਵੜੈਚ, ਤੇ ਉਹਦੇ ਦਾਦਾ ਜੀ 3 ਭਰਾ ਸਨ, ਸੋਹਣ ਸਿੰਘ, ਹਰਬੰਸ ਸਿੰਘ ਤੇ ਛੋਟਾ ਸਾਰਾ ਸਰਦਾਰ ਸਿੰਘ। ਉਹ ਇਸ ਪਿੰਡ ਦੇ ਵਾਸੀ ਸਨ। ਉਹਨਾਂ ਨੇ ਸਾਨੂੰ ਕਿਹਾ ਜੀ ਸਾਡੇ ਪਿੰਡ 'ਚ ਆਇਆ ਜੀ ਮੰਡਿਆਲਾ ਵੜੈਚ ਹੈ, ਸਾਡਾ ਪਿੰਡ ਵਿਖਾ ਦਿਓ, ਸਾਡਾ ਘਰ ਵਿਖਾ ਦਿਓ। ਪਿੰਡ ਦੇ ਉਹਨਾਂ ਦੱਸਿਆ ਕਿ ਪਿੰਡ ਦੇ ਨਾਲ ਛੱਪੜ ਹੁੰਦਾ ਸੀ, ਆ ਛੱਪੜ ਵਾਲੀ ਥਾਂ ਇੱਥੇ ਮੈਂ ਖਲੋਤਾ ਹਾਂ। ਆ ਜਿਹੜਾ ਦਾਇਰਾ ਹੈ ਵੰਡ 1947 ਤੋਂ ਪਹਿਲਾਂ ਦਾ ਜਿਹੜਾ ਦਰਬਾਰ ਨਜ਼ਰ ਆ ਰਿਹਾ, ਵੀ ਵੰਡ 47 ਤੋਂ ਪਹਿਲਾਂ ਦਾ ਮੇਲਾ ਲੱਗਦਾ, ਹੁਣ ਵੀ ਮੇਲਾ ਅਜੇ ਵੀ ਲੱਗਦਾ। ਇਹ ਗਲੀ ਦੇ ਵਿੱਚ ਜਿਹੜਾ ਅੱਗੇ ਜਾ ਕੇ ਉਹਨਾਂ ਦਾ ਘਰ ਸੀ, ਤੇ ਉਹਨਾਂ ਨੇ ਕਿਹਾ ਸਾਡਾ ਘਰ ਵਿਖਾਇਆ ਜੇ, ਸਾਡਾ ਖੂਹ, ਉਹਨਾਂ ਦਿਨੇ ਵਾਲੇ ਖੂਹ ਸਨ, ਉਹ ਖੂਹ ਵੀ ਜਿਹੜੇ ਤੁਹਾਨੂੰ ਦੱਸਦੇ ਆ ਕਿੱਥੇ ਸਨ। ਤੇ ਅਗਰ ਤੁਸੀਂ ਮਜ਼ੀਦ ਐਵੇਂ ਦੀਆਂ ਵੀਡੀਓ ਆਪਣੇ ਪੁਰਖਿਆਂ ਦੇ ਪਿੰਡ ਜਿੱਥੇ 47 ਤੋਂ ਪਹਿਲਾਂ ਜਿੱਥੇ ਤੁਹਾਡੇ ਵੱਡੇ ਗਏ ਸਨ, ਤੁਸੀਂ ਵੀ ਬਣਾਉਣਾ ਚਾਹੁੰਦੇ ਹੋ, ਸਾਡਾ ਬਾਇਓ ਜਿਹੜਾ ਨੰਬਰ ਲੱਗਾ ਹੁੰਦਾ ਫੇਸਬੁੱਕ ਤੇ ਵੀ ਤੇ YouTube ਤੇ ਵੀ, WhatsApp ਨੰਬਰ, ਉੱਤੇ ਜਾ ਕੇ ਸਾਡੇ ਨਾਲ ਜਿਹੜਾ ਤੁਸੀਂ ਰਾਬਤਾ ਕਰ ਸਕਦੇ ਹੋ, ਤੇ ਤੁਹਾਡਾ ਇੱਕ ਪਿੰਡ ਵੀ ਵਿਖਾਵਾਂਗੇ, ਸਾਰਾ ਘਰ ਵਿਖਾਵਾਂਗੇ। ਆਓ ਚਲੀਏ ਤੇ ਕਰਨੇ ਆ ਵਲੌਗ ਅੱਜ ਦਾ ਸਟਾਰਟ। ਵੰਡ 1947 ਤੋਂ ਪਹਿਲਾਂ ਇਹ ਜਗ੍ਹਾ ਤੇ ਦਾਇਰਾ ਸੀ, ਦਾਇਰੇ ਵਾਲੀ ਥਾਂ ਹੈ। ਇੱਥੇ ਬਜ਼ੁਰਗਾਂ ਨੂੰ ਮਿਲਣੇ ਆ, ਬਜ਼ੁਰਗਾਂ ਨੂੰ ਲੱਭਦੇ ਲੱਭਦੇ ਇੱਥੇ ਅਸੀਂ ਪਹੁੰਚੇ ਹਾਂ। ਪਤਾ ਲੱਗਿਆ ਕਿ ਬਜ਼ੁਰਗ ਉਹਨਾਂ ਨੂੰ ਮਿਲਣੇ ਆ, ਬਲਕਿ 2 ਬਜ਼ੁਰਗ ਉਹਨਾਂ ਨੂੰ ਮਿਲਣੇ ਆ, ਤੇ ਉਹਨਾਂ ਨੂੰ ਪੁੱਛਣੇ ਆ ਸੁਖਪ੍ਰੀਤ ਸਿੰਘ ਵੜੈਚ ਤੇ ਵੱਡਿਆਂ ਦੇ ਬਾਰੇ। ਜੀ ਪਿੰਡ ਦੇ ਜਿਹੜੇ ਬਜ਼ੁਰਗ ਨੇ ਮੋਚੀ ਇੱਥੋਂ ਦੇ ਮੰਡਿਆਲਾ ਵੜੈਚ ਦੇ, ਉਹ ਸਾਡੇ ਨਾਲ ਬੈਠੇ ਨੇ, ਇਹਨਾਂ ਨੂੰ ਪੁੱਛਣੇ ਆ ਤੁਹਾਡੇ ਬਾਰੇ, ਜਿਹਨਾਂ ਨੂੰ ਤੁਹਾਡੇ ਵੱਡੇ ਦੇ ਬਾਰੇ ਪਤਾ ਹੋਇਆ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਵਸਨਦੀਨ। ਵਸਨਦੀਨ। ਤੇ ਦਾਦੇ ਦਾ ਵੀ ਪਤਾ ਜੀ? ਦਾਦੇ ਦਾ ਨਾਮ ਬਾਬਾ ਜਿਉਣ। ਅੱਛਾ, ਤੇ ਆਪਣੀ ਜਾਤ ਕਿਹੜੀ ਬਾਬਾ ਜੀ? ਆਪਣੀ ਜਾਤ ਸੀ ਭੱਠੀ। ਭੱਠੀ। ਅੱਛਾ, ਤੇ ਬਾਬਾ ਵੰਡ ਤੋਂ ਪਹਿਲਾਂ ਦੇ ਇੱਥੇ ਦੇ ਤੁਸੀਂ ਰਹਿਣ ਵਾਲੇ ਬਸ਼ਿੰਦੇ ਹੋ? ਅੱਛਾ ਅੱਛਾ, ਹੁਣ ਥੋੜਾ ਕੁ ਦੱਸੋ, ਪਿੰਡ ਦੀ ਤੁਹਾਡੇ ਦੇ ਕਿੰਨੇ ਨਾਵੇਂ ਹੁੰਦੇ ਆ 47 ਤੋਂ ਪਹਿਲਾਂ? 9 ਨਾਵੇਂ। ਤੇ ਪਿੰਡ ਦਾ ਨਾਂ ਕੀ ਜੇ? ਮੰਡਿਆਲਾ ਵੜੈਚ। ਮੰਡਿਆਲਾ ਵੜੈਚ। ਤੇ ਜ਼ਿਲ੍ਹਾ ਕਿਹੜਾ ਤੁਹਾਡਾ? ਹੈ ਜ਼ਿਲ੍ਹਾ ਕਿਹੜਾ? ਗੁਜਰਾਂਵਾਲਾ। ਗੁਜਰਾਂਵਾਲਾ ਲੱਗਦਾ ਤੁਹਾਨੂੰ। ਤੇ ਨਾਲ ਪਿੰਡ ਕਿਹੜੇ ਨੇ ਹੋਰ? ਨਾਲ ਪੈਂਦਾ ਕੋਸਾ। ਹਾਂ। ਆ ਪੀਰਾਮ ਸ਼ਾਦੀ ਕੋਟੀ। ਹਾਂ। ਹਰਿਆਲਾ। ਹਾਂ। ਹਰਿਆਲਾ ਇਹ ਸਿੱਖਾਂ ਦੀ ਬੜੀ ਦੂਰ। ਉਹ ਛੀਨਾ ਠੱਠਾ ਛੀਨੇ ਉਹਦੇ ਸਰਦਾਰਾਂ ਦੀ ਵੇਚ ਸੀ। ਅੱਛਾ 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 ਬਾਬਾ, ਨੰਬਰਦਾਰ ਕੋਈ ਨਾਂ ਚੇਤਾ ਕਿਸੇ ਨੰਬਰਦਾਰ ਦਾ? ਹਾਂ, ਨਾਂ ਚੇਤੇ? ਨੰਬਰਦਾਰ 9 ਨਾਵੇਂ ਸਨ, ਨੰਬਰਦਾਰ ਕਿੰਨੇ ਹੁੰਦੇ ਆ? ਨੰਬਰਦਾਰ 9 ਨੰਬਰਦਾਰ ਸਨ। ਕਿਸੇ ਦਾ ਨਾਂ ਯਾਦ ਹੋਵੇ ਦੱਸੋ। ਹਾਂ, ਨਾ ਇੱਕ ਦੋ ਦਾ ਯਾਦ ਹੋਣਾ। ਚਲੋ ਜਿਹਦਾ ਹੈ ਉਹਦਾ ਦੱਸ ਦਿਓ ਕੋਈ। ਇੱਕ ਕਬਾਲ ਸਿੰਘ ਸੀ। ਅੱਛਾ। ਇੱਕ ਅਲੀ ਮੁਹੰਮਦ ਨੰਬਰ ਸੀ। ਅਲੀ ਮੁਹੰਮਦ। ਅੱਛਾ, ਉਹ ਉਹ ਵੀ ਬੜਾਇਜ, ਉਹ ਵੀ ਬੜਾਇਜ। ਮੰਡਿਆਲੇ ਵਿੱਚ ਇੱਕ ਗੁਰਦੁਆਰਾ ਸੀ? ਅੱਛਾ। ਇੱਕ ਦੂਜਾ ਸੀ ਮੰਦਰ ਖੱਤਰੀ। ਹਾਂ ਹਾਂ, ਖੱਤਰੀ ਦੇ ਬਾਮਣ, ਉਹਨਾਂ ਬੱਕਰਾ ਸੀ। ਹਾਂ, ਉਹਨਾਂ ਦਾ ਮੰਦਰ ਹੋਣਾ ਨਾ? ਉਹਨਾਂ ਮੰਦਰ ਬਣਾਇਆ। ਤੇ ਉਹ ਮੰਦਰ ਗੁਰਦੁਆਰਾ ਹੈ ਕਿ ਖਤਮ ਹੋ ਗਿਆ? ਖਤਮ ਜੋ ਆ ਗਏ ਉਹਦਾ ਆਪਣਾ ਸਾਂਭ ਕੇ ਢਾਹ ਢੂ ਕੇ ਦਾਦਾ। ਅੱਛਾ। ਤੇ ਬਾਬਾ ਛੱਪੜ ਪਿੰਡ ਵਿੱਚ ਕਿੰਨੇ ਹੈ ਛੱਪੜ ਉਦੋਂ? ਛੱਪੜ ਮੈਂ ਦੱਸਣਾ ਵਾ 1 2 1 2 2 ਤੇ 3 4 ਛੱਪੜ ਸਾਰਾ। ਹਰਬੰਸ ਸਿੰਘ ਦਾ ਪਤਾ ਤੁਹਾਨੂੰ? ਕੋਈ ਹੈ ਸੀ ਤੇ ਹਰਬੰਸ ਸਿੰਘ ਵੜੈਚ? ਹਾਂ, ਹੈ ਸੀ। ਅੱਜ ਵੀ ਆ ਕਈਆਂ ਨਾਮ ਦੇ ਕਈਆਂ ਨਹੀਂ ਹੁਣ। ਇੱਕ ਇੱਥੇ ਤੁਹਾਡੇ ਰਹਿੰਦਾ ਸੀ ਸੁਲੱਖਣ ਸਿੰਘ ਵਿਰਕ ਵੜੈਚ, ਉਹ ਵੀ ਸਰਕਲ ਦੇ ਵਧਾਇਆ ਗਿਆ ਖੂਹ ਸੀ ਉਹਨਾਂ ਦਾ। ਸੁਲੱਖਣ, ਮੈਂ ਦੱਸਣਾ ਇੱਕ ਮਿੰਟ, ਮੇਰੀ ਗੱਲ ਸੁਣੋ ਨਾ ਪਹਿਲਾਂ। ਇੱਥੇ ਸੁਲੱਖਣ ਸਿੰਘ ਵੜੈਚ ਜਿਹੜਾ ਸਰਦਾਰ ਸੀ, ਉਹਦੇ 3 ਪੁੱਤਰ ਸਨ। ਉਹਦੇ 3 ਪੁੱਤਰ ਸਨ, 3। ਸੋਹਣ ਸਿੰਘ ਤੇ ਹਰਬੰਸ ਸਿੰਘ, ਕੀ ਲਿਖਿਆ? ਹਰਬੰਸ ਸਿੰਘ ਤੇ ਸਰਦਾਰ ਸਿੰਘ, ਆ 3 ਉਹਦੇ ਮੁੰਡੇ ਸਨ। ਆ ਮੁੰਡੇ ਯਾਰ ਪਿੰਡ ਜੋ ਵੱਡਾ ਸੀ। ਹਾਂ ਹਾਂ, ਅਸੀਂ ਉਹਦੇ ਪਾਸੇ। ਸੁਲੱਖਣ ਸਿੰਘ ਦਾ ਤੁਹਾਨੂੰ ਪਤਾ ਵੀ ਸੁਲੱਖਣ ਸਿੰਘ ਹੈ ਜਿਹਦੇ? ਇਹ ਖੂਹ ਸੀ ਉਹਨਾਂ ਦਾ। ਆ ਸੁਲੱਖਣ ਸਿੰਘ ਦਾ ਖੂਹ। ਇਹਨਾਂ ਦੇ ਘਰ ਕਿੱਥੇ ਕਰ ਗਏ ਭਲਾ? ਛੱਪੜ ਲਾ ਕੇ ਦੱਸਦੇ ਹਨ। ਹਾਂ, ਇਹ ਛੱਪੜ ਦਾ ਉਹ ਛੱਪੜ ਨਾ ਆ ਜਿਹੜਾ ਉਰਲੇ ਪਾਸੇ ਵਾਲਾ ਛੱਪੜ। ਇੱਕ
ਇੱਕ ਤੇ ਦੋ ਤਿੰਨ ਚਾਰ ਚਾਰ ਪੰਜ ਛੱਪੜ ਸਨ ਇਹ ਆ ਚੜ ਜਾਂਦਾ ਨਾਲ ਹੀ ਗਲੀ ਹੈ, ਉੱਚੀ ਗਲੀ ਜਾਂਦੀ ਸੀ, ਉੱਚੀ ਗਲੀ ਉਹਦੇ ਨਾਲ ਘਰ ਸੀ ਉਹਨਾਂ ਦਾ। ਅੱਛਾ ਅੱਧਾ ਪਿੰਡ ਸੀ ਨਾ ਸਿੱਖਾਂ ਦਾ। ਅੱਛਾ, ਇਹ ਕਹਿੰਦੇ ਪਏ ਨੇ ਕਿ ਸਾਡੀ ਉੱਥੇ ਨਾ ਗਲੀ ਬੰਦ ਸੀ, ਬੰਦ ਗਲੀ ਸਾਹਮਣਾ ਘਰ ਸੀ ਇਹਨਾਂ ਦਾ, ਕਦੇ ਉੱਥੇ ਛੱਪੜ ਦੇ ਲਾਗੇ ਉਹਦਾ ਗਲੀ ਸੀ ਕੋਈ ਬਾਜ਼ਾਰ ਨੂੰ ਚੜਦੀ, ਆਹੋ ਉਹ ਗਲੀ ਬੰਦ ਸੀ, ਉਸ ਗਲੀ ਵਿੱਚ ਦਾ ਬੰਦ ਜਿਹੜਾ ਸਾਹਮਣਾ ਘਰ ਇਹਨਾਂ ਦਾ ਹੁੰਦਾ। ਉਹਦਾ ਦਾਰਾ ਨਾ ਦਾਰਾ ਹਾਂ ਉਹਦੇ ਕੋਲ ਆਹੋ ਉਹ ਸਿੱਧੀ ਗਲੀ ਜਾਂਦੀ ਆ ਇਹਨੂੰ ਸਿੱਧੀ। ਅੱਛਾ ਇਹ ਸਾਰੇ ਘਰ ਨੂੰ ਸਿੱਖਾਂ ਦੇ ਹਨ। ਅੱਛਾ ਉੱਥੇ ਗਲੀ ਬੰਦ ਵੀ ਹੈ ਕੋਈ ਹੁਣ ਹਜੇ? ਉਹ ਗਲੀ ਬੰਦ ਹੈ, ਹਜੇ ਵੀ ਹੈ ਬੰਦ? ਅਜੇ ਬੰਦ ਹੀ ਅੱਗੋਂ ਗਲੀ ਬੰਦ ਹੈ? ਅਜੇ ਬੰਦ ਹੈ। ਲਓ ਜੀ, ਸੁਖਪ੍ਰੀਤ ਸਿੰਘ ਵਰੈਜ ਤੁਹਾਡੇ ਪੂਰਖਿਆਂ ਦੇ ਪਿੰਡ 'ਚ ਅਸੀਂ ਆ, ਤੇ ਦੂਸਰੇ ਬਾਬਾ ਜੀ ਸਾਨੂੰ ਇੱਕ ਹੋਰ ਮਿਲੇ ਨੇ, ਤੇ ਉਹਨਾਂ ਕੋਲ ਕੁਝ ਪਹਿਲਿਆਂ ਕੋਲ ਵੀ ਕੁਝ ਜਿਹੜੇ ਮਾਛੀ ਸਨ ਉਹਨਾਂ ਕੋਲ ਥੋੜੀ ਬਹੁਤੀ ਇਨਫੋਰਮੇਸ਼ਨ ਮਿਲੀ ਤੁਹਾਡੇ ਵੱਡਕਿਆਂ ਦੇ, ਤੁਹਾਡੇ ਬਾਬਾ ਪੜਦਾਦਾ ਸੁਲੱਖਣ ਸਿੰਘ ਹੈ, ਉਹਦੇ ਜਿਵੇਂ ਤੁਸੀਂ ਪੁੱਤਰ ਉਹਦੇ ਦੱਸਿਆ ਕਿ ਸੋਹਣ ਸਿੰਘ ਸੀ, ਹਰਬੰਸ ਸਿੰਘ ਸੀ, ਸਰਦਾਰ ਸਿੰਘ ਸੀ, ਤੇ ਤੁਹਾਡੇ ਪਿੰਡ ਦੇ ਇਹ ਵੀ ਜਿਹੜੇ ਨੇ ਬਾਬਾ ਮਾਛੀ ਨੇ ਮੰਡਿਆਲਾ ਵੜੈਚ ਦੇ। ਆਓ ਇਹਨਾਂ ਨਾਲ ਗੱਲਬਾਤ ਕਰਨੇ, ਹੋ ਸਕਦਾ ਇਹ ਜਾਣਦੇ ਹੋ ਤੁਹਾਡੇ ਵੱਡਿਆਂ ਨੂੰ ਸਾਰਿਆਂ ਨੂੰ, ਉਹਨਾਂ ਨੂੰ ਕਰੈਕਟ ਪਿੰਡ ਦੀ ਲੋਕੇਸ਼ਨ ਘਰ ਦੀ ਲੋਕੇਸ਼ਨ ਮਿਲ ਜਾਏ, ਉਹਨਾਂ ਨੂੰ ਪਤਾ ਜ਼ਿਆਦਾ ਹੋਵੇ। ਅਸਲਾਮ ਵਾਲੇਕਮ ਜੀ। ਵਾਹਿਗੁਰੂ। ਬਾਬਾ ਜੀ ਕੀ ਨਾਂ ਤੁਹਾਡਾ? ਮੁਹੰਮਦ ਆਲਮ ਮੁਹੰਮਦ ਆਲਮ। ਤੁਹਾਡੇ ਵਾਲ ਸਾਹਿਬ ਦਾ ਕੀ ਨਾਂ ਸੀ? ਕਰਲਾਈ। ਕਰਮਲਾਹੀ। ਹਾਂਜੀ। ਤੇ ਦਾਦੇ ਦਾ ਕੀ ਨਾਂ ਹੁੰਦਾ ਸੀ? ਉਹਦਾ ਨਹੀਂ ਮੈਨੂੰ ਥੋਮ ਹੈ। ਅੱਛਾ, ਆਪਣੀ ਜ਼ਾਤ ਕਿਹੜੀ ਬਾਬਾ ਜੀ? ਮਾਛੀ। ਮਾਛੀ ਹੁੰਦੇ ਹੋ। ਤੇ ਵੰਡ 47 ਤੋਂ ਪਹਿਲਾਂ ਜਦੋਂ ਇੱਥੇ ਸਿੱਖ ਰਹਿੰਦੇ ਸਨ, ਹਾਂ ਉਦੋਂ ਦੇ ਇੱਥੇ ਰਹਿੰਦੇ ਹੋ ਤੁਸੀਂ? ਆਹੋ ਪਹਿਲਾਂ ਦੇ? ਪਹਿਲਾਂ। ਅੱਛਾ ਅੱਛਾ ਬਾਬਾ, ਆਪਣੇ ਤੁਹਾਡੇ ਪਿੰਡ 'ਚ ਜਿਹੜੇ ਸਿੱਖ ਵਸਦੇ ਹੁੰਦੇ ਹਨ, ਹਾਂ ਜਦੋਂ ਇੱਥੇ ਸਨ ਸਿੱਖ, ਤੁਸੀਂ ਉਦੋਂ ਕਿੱਡੇ ਕੁ ਹੁੰਦੇ ਹੋ ਜਦੋਂ ਇੱਥੇ ਰਹਿੰਦੇ? ਹਾਂ ਅਸੀਂ ਉਹਨਾਂ ਕੋਲ ਮੈਂ ਪੱਠੇ ਲਿਆ ਕੇ ਨਾ ਉਹਨਾਂ ਨੂੰ ਪੱਠੇ ਕਰਾ ਕੇ ਤੇ ਆਪਣੀ ਮੈਂ ਜੋਗੇ ਲਿਆਉਂਦਾ ਹੁੰਦਾ। ਅੱਛਾ, ਸਰਦਾਰਾਂ ਕੋਲੋਂ? ਹਾਂ। ਅੱਛਾ ਅੱਛਾ, ਕਿਹੜੇ ਸਿੱਖਾਂ ਕੋਲੋਂ? ਸਾਡੇ ਸੂਬੇ ਦੇ ਉੱਤੇ ਨਾ ਮੜਿਆਲੇ ਦਾ ਸੂਬਾ, ਹਾਂ, ਉਹਦੇ ਨਾਲ ਹੀ ਖਾਰਾ ਖੂਹ ਸੀ। ਅੱਛਾ ਉਹ ਚਾਰ ਭਰਾ ਨੂੰ ਨਾਮ ਮੈਨੂੰ ਨਹੀਂ ਉਹਨਾਂ ਦੇ ਆਉਂਦੇ, ਅੱਛਾ ਉਹਨਾਂ ਕੋਲ ਪੱਠੇ ਲਿਆਉਣੇ ਪਾਣੇ, ਤੇ ਮੈਂ ਆ ਉਂਗਲ ਵੱਢ ਪੱਤੀ ਸੀ। ਉਹਨਾਂ ਸ਼ਰਾਬ ਦਾ ਨਾ ਟੀਨ ਭਰ ਕੇ ਧਰਿਆ ਸੀ ਬਾਜਰੇ 'ਚ। ਅੱਛਾ ਮੈਨੂੰ ਆਂਦੇ ਨੇ ਵਿੱਚ ਉਂਗਲ ਡੋਬ ਤੇ ਛੁੱਟ ਜਾਂਦੀ। ਅੱਛਾ ਉਹ ਮੈਂ ਇਸ ਤਰ੍ਹਾਂ ਡਿੱਗੀ ਕਰਕੇ ਚੋੜੀ ਤੇ ਜੁੜ ਗਈ ਹੈ। ਅੱਛਾ, ਆ ਉਂਗਲ ਉਹਨਾਂ ਦੀ ਢਿੱਚੀ ਧਰੀ ਹੈ? ਹਾਂ। ਅੱਛਾ, ਇਹ ਸਰਦਾਰਾਂ ਨੇ ਫਿਰ ਇਹ ਤੇ ਸ਼ਰਾਬ ਲਾਈ ਤੇ ਸਹੀ ਹੋਈ ਹੈ? ਹਾਂ। ਅੱਛਾ, ਇਹ ਨਿਸ਼ਾਨੀ ਸਰਦਾਰਾਂ ਦੀ ਹੈ। ਆਹ ਇਹ ਕੀ ਸੀ ਉਹਨਾਂ ਦਾ ਖੂਹ? ਖਾਰਾ ਖੂਹ? ਖਾਰਿਆ। ਖਾਰੇ ਵਾਲਾ ਖੂਹ। ਹਾਂ। ਅੱਛਾ ਅੱਛਾ ਬਾਬਾ, ਪਿੰਡ ਦੇ ਸਰਦਾਰਾਂ ਦਾ ਕਿਹਦਾ ਨਾਂ ਚੇਤੇ ਦੱਸਣਾ ਭਲਾ? ਨਾਂ ਦੇ ਭਾਈ ਉਹਨਾਂ ਦੇ ਬੜੇ ਤਗੜੇ ਸਿੱਖਾਂ ਦਾ ਜਿਹੜਾ ਯਾਦ ਹੈ ਅੱਜ ਦੱਸਾਂ। ਹਾਂਜੀ 80 ਸਾਲ ਹੋ ਗਏ ਨੇ, ਉਹਦੇ ਪਰਪੋਤਰੇ ਸੁਣਨੇ ਚਾਹੁੰਦੇ ਨੇ ਤੇਰੇ ਕੋਲੋਂ, ਨਾਂ ਦੱਸੋ, ਨਾਂ ਕਿਹਦਾ ਚੇਤੇ? ਸਾਡਾ ਵਾਹ ਸੀ ਮੁਸਲਮਾਨਾਂ 'ਚ ਰਹਿੰਦੇ ਹਾਂ, ਉਹਨਾਂ 'ਚ ਜਾਂਦੇ, ਉਹ ਤੇ ਕਾਰੇ ਕਾਰੇ ਜਾਂਦੇ। ਸਿੱਖਾਂ ਦੇ ਨਾਂ ਮੈਨੂੰ ਨਹੀਂ ਆਉਂਦਾ, ਕਿਸੇ ਦਾ ਨਾਂ ਯਾਦ? ਮਰਿਆਲੇ ਮੁਸਲਮਾਨਾਂ ਦੇ ਨਾਂ ਪੁੱਛ ਲਓ। ਮੈਂ ਨਾ ਸਰਦਾਰਾਂ ਨੇ ਸਾਨੂੰ ਭੇਜੇ, ਤੁਸੀਂ ਜਿਹਦਾ ਨਾਂ ਚੇਤੇ ਦੱਸ ਦਿਓ, ਜ਼ਿਲ੍ਹਾ ਜਿਹਦਾ ਵੀ ਨਾਂ ਯਾਦ ਹੈ ਦੱਸ ਦਿਓ, ਇੱਕ ਤਾਂ ਕਿਸੇ ਦਾ ਨਾਂ ਯਾਦ ਨਹੀਂ? ਇਕਬਾਲ ਸਿੰਘ, ਅੱਛਾ, ਸੋਹਣ ਸਿੰਘ, ਹਾਂ, ਦੋ ਤੇ ਸੁਲੱਖਣ ਸਿੰਘ ਹੋਇਆ ਸੀ? ਆਹੋ ਜੀ। ਦੱਸੋ ਵੱਡਾ ਸਰਦਾਰ ਸਿੱਖ ਕਿਹੜਾ? ਇਕਬਾਲ ਸਿੰਘ, ਉਹਦਾ ਪੁੱਤਰ ਇੱਕੋ ਸੀ, ਬੜਾ ਡੇਰਾ ਤਗੜਾ ਸੀ ਉਹਦਾ। ਅੱਛਾ, ਸੂਬੇ ਦੇ ਨਾਲ ਹੀ ਤੇ ਇਕਬਾਲ ਸਿੰਘ, ਲਾਲ ਸਿੰਘ, ਖਾਰਾ ਖੂਹ ਸੀ ਪਰ ਉਹ ਟਾਲਾ ਦੇ ਨਾਲ। ਅੱਛਾ, ਉਹ ਬੜਾ ਗੋਰਾ ਜਿਹਾ ਸੀ, ਬੜਾ ਜਵਾਨ। ਉੱਥੇ ਜਾਣਾ ਤੇ ਉਸ ਆਖਣਾ ਰਹਿ ਜਾ, ਸੜਕ ਦੇ ਨਾ ਚੜਿਆ ਜੇ, ਸੜਕ ਦੇ ਨਾ ਚੜਿਆ ਜੇ। ਅੱਛਾ, ਨਾਂ ਨੇ ਤੇ ਉਹ ਮੇਰੇ ਮੁਹੰਦਰੇ ਸਾਰੇ ਵੇਖੇ ਨਾਵਾਂ ਦੇ, ਮੈਨੂੰ ਆ ਦੂੰ ਤਰੋਂ ਦਾ ਮੈਨੂੰ ਨਾਵਾਂ ਦਾ ਪਤਾ ਹੈ। ਮੈਂ ਕਿਹਾ ਇੱਥੇ ਕੋਈ ਸੁਲੱਖਣ ਸਿੰਘ ਆਇਆ ਸੀ ਜਿਹਦੇ 3 ਪੁੱਤਰ ਸਨ? ਆਹੋ। ਉਹਦਾ ਨਾਂ ਸੀ ਸੁਲੱਖਣ ਸਿੰਘ, ਉਹਦੇ ਮੁੰਡਿਆਂ ਦਾ ਨਾਂ ਸੀ ਸੋਹਣ ਸਿੰਘ, ਹਰਬੰਸ ਸਿੰਘ, ਤੇ ਛੋਟੇ ਮੁੰਡੇ ਦਾ ਨਾਂ ਸੀ ਸਰਦਾਰ ਸਿੰਘ। ਇੱਕ ਉਹਨਾਂ ਇੱਥੇ ਪੁੱਤਰ ਮਰ ਵੀ ਗਿਆ ਸੀ। ਪੜੇ ਸਾਂ ਉਹ ਇੱਥੇ ਮੜਿਆਲੇ ਦੇ ਹਨ। ਤੇ ਮੰਡਿਆਲੇ ਦੀ ਮੈਂ ਗੱਲ ਕਰਨ ਡਿਆ ਨਾ, ਮੰਡਿਆਲੇ ਬਰਾਜ ਦੀ। ਮੜਿਆਲੇ ਦੇ ਹਨ। ਮੈਨੂੰ ਚੱਲ ਕੇ ਮੈਂ ਤੁਹਾਨੂੰ ਮਕਾਨ ਵਿਖਾ ਦੇਣਾ, ਜਿੱਥੇ ਜਿੱਥੇ ਉਹਨਾਂ ਦੇ ਮਕਾਨ ਹੋਣ ਤੇ ਲੋਕਾਂ ਢਾਹ ਢੂ ਛੱਡੇ ਨੇ। ਵਿੱਚੋਂ ਕੰਨਾਂ ਦੇ ਵਿੱਚੋਂ ਉਹਨਾਂ ਕੱਢੇ ਨੇ ਕੁਝੇ, ਉਹਦੇ ਵਾਲੇ ਕੁਝੇ ਪੈਸੇ ਵਾਲੇ, ਚਾਂਦੀ ਵਾਲੇ, ਸੋਨਾ ਜਿੱਥੇ ਉਹਨਾਂ ਜ਼ੇਵਰ ਨੱਪਿਆ ਸੀ। ਅੱਛਾ, ਤੇਰੇ ਵੀ ਕੋਥੀ ਆਇਆ ਕਿ ਨਹੀਂ? ਨਹੀਂ, ਮੈਂ ਤੇ ਲੁੱਟ ਮਾਰੇ ਨਹੀਂ ਕੀਤੀ। ਹਾਂ। ਅੱਛਾ ਨਾ। ਅੱਛਾ ਬਾਬੂ, ਪਿੰਡ ਦੇ ਵਿੱਚ ਜਿਹੜੇ ਸਰਦਾਰ ਵਸਦੇ ਸਨ ਸਹੀ ਸਨ, ਤਗੜੇ ਸਨ? ਬੱਲੇ ਬੱਲੇ ਬੱਲੇ, ਲੱਖਾਂ ਪੱਤੀ ਸਨ, ਬੜੇ ਤਗੜੇ ਹਨ ਸਿੱਖ। ਅੱਛਾ, ਉਂਝ ਵੀ ਟਿੱਲਾਂ ਵਾਲੇ ਹਨ। ਅੱਛਾ,
ਜ਼ਿਮੀਂਦਾਰ ਸਾਂ ਸਾਰੇ? ਸਾਰੇ ਜ਼ਿਮੀਂਦਾਰ ਤੇ ਬੜੈਜ ਖਵਾਉਂਦੇ। ਸਾਡੀ ਚੌਥੀ ਪੀੜ੍ਹੀ ਮੁਸਲਮਾਨਾਂ ਦੀ ਹੋਈ ਸੀ। ਅਸੀਂ ਪਹਿਲੋਂ ਸਿੱਖ ਹੀ ਸਾਡੇ ਵਡੇਰੇ ਹੁੰਦੇ ਹਾਂ। ਤੁਹਾਡੇ ਸਿੱਖ ਪਹਿਲਾਂ ਜਿਹੜੇ ਸਿੱਖ ਸਨ ਤੁਹਾਡੇ ਵਡੇਰੇ? ਤੀਜੀ ਜੈਸੇ ਸਾਡੀ ਪੀੜ੍ਹੀ ਹੈ ਨਾ, ਹਾਂ। ਉਹ ਉਦੋਂ ਸਿੱਖ ਸਨ। ਅੱਛਾ। ਫਿਰ ਇਹ ਮੁਸਲਮਾਨ ਅੱਲਾਹ ਤਾਲਾ ਵਿੱਚ ਵੰਡ ਕਰ ਦਿੱਤੀ। ਹਾਂ। ਅੱਛਾ, ਤੁਹਾਡੇ ਜਿਹੜੇ ਲਾਗੇ ਆਲੇ ਦੁਆਲੇ ਪਿੰਡ ਦੇ ਖੂਹ ਨੇ ਸਿੱਖਾਂ ਦੇ, ਖੂਹਾਂ ਦੇ ਨਾਂ ਦੱਸੋ ਹਾਂ, ਜਿਵੇਂ ਖਾਰੇ ਵਾਲਾ, ਹੋਰ ਕਿਹੜਾ? ਖਾਰੇ ਵਾਲਾ, ਦਰਬੂਜੀ, ਰੋਲਾ ਵਾਲਾ, ਟਾਲਾ ਵਾਲਾ, ਅੱਛਾ, ਸ਼ੇਰ ਸ਼ਾਹ ਵਾਲਾ, ਅੱਛਾ, ਤੇ ਦਿਨੇ ਵਾਲਾ ਵੀ ਹੈ ਸੀ? ਫਾਟਕ ਹੈ। ਦਿਨੇ ਵਾਲਾ ਵੀ ਹੈ ਸੀ? ਦਿਨੇ ਵਾਲਾ ਖੂਹ ਆਹੋ ਹੈ ਸੀ? ਆਹੋ। ਦਿਨੇ ਵਾਲਾ ਜਿਹਦਾ ਨੇ ਉਹ ਕਿੱਥੇ ਕਰਕੇ ਸੀ? ਉਹ ਸੀ ਇੱਧਰ ਦੱਖਣ ਵਾਲਾ, ਨਹਿਰ ਵਾਲੇ ਪਾਸੇ? ਹਾਂ। ਅੱਛਾ, ਤੇ ਪੈਲੀਆਂ ਕਿੰਨੀਆਂ ਸਨ ਇਹਨਾਂ ਦੀਆਂ ਭਲਾ? ਸੁਲੱਖਣ ਸਿੰਘ ਪਤਾ ਤੁਹਾਨੂੰ ਪੈਲੀਆਂ ਕਿੰਨੀਆਂ ਸਨ? ਕੀ ਇਹ ਸੁਲੱਖਣ ਸਿੰਘ ਸੀ ਜਿਹੜਾ, ਪਤਾ ਪੈਲੀਆਂ ਕਿੰਨੀਆਂ ਹਨ ਜਿਹਦਾ ਦਾਨੇ ਵਾਲਾ ਖੂਹ ਸੀ? ਪੈਲੀਆਂ ਵੇਖਣਾ, ਹੁਣ ਗੱਲ ਸੁਣੋ ਮੇਰੀ, ਭਰਾਵਾਂ ਦੀਆਂ ਵੰਡਾਂ 'ਚ ਕੀ ਪਤਾ ਹੋਵੇ। ਉਹ ਜ਼ਮੀਨ ਜਿਹੜੀ ਸੀ ਨਾ, ਸਾਡੇ ਮੁਸਲਮਾਨਾਂ ਨਾਲੋਂ ਇਹਨਾਂ ਦੀ ਚੋਖੀ ਸੀ। ਅੱਛਾ। ਇਹਨਾਂ ਦਾ ਢਿੱਲ ਬੜਾ ਸੀ। ਅੱਛਾ ਅੱਛਾ। ਹਾਂ। ਪਿੰਡ 'ਚ ਛੱਪੜ ਕਿੰਨੇ ਹੁੰਦੇ ਹਨ ਬਾਬਾ? ਛੱਪੜ ਇੱਕ ਚੜ੍ਹਦੇ ਪਾਸੇ ਦਾਰੇ ਦਾ, ਇੱਕ ਲਾਂਘੇ ਪਾਸੇ ਈਦਗਾਹ ਦਾ। ਅੱਛਾ। ਦੋਵੇਂ ਛੱਪੜੇ ਅੱਛਾ ਨਾ, ਦੋ ਕਾਨੂੰ ਤੈ, ਇੱਕ ਬੋੜੇ ਸ਼ੀਦਾ, ਇੱਕ ਲਹਿੰਦੇ ਪਾਸੇ, ਇੱਕ ਚੜ੍ਹਦੇ ਪਾਸੇ, ਤੈ ਛੱਪੜ ਸਨ। ਅੱਛਾ। ਹਾਂ। ਅੱਛਾ ਬਾਬਾ, ਇਹਨਾਂ ਸੁਲੱਖਣ ਸਿੰਘ ਦਾ ਘਰ ਮੈਂ ਤੁਹਾਨੂੰ ਦੱਸ ਲਗਾ ਕਿੱਥੇ, ਸ਼ਾਇਦ ਤੈਨੂੰ ਯਾਦ ਆ ਜਾਵੇ। ਇਹਨਾਂ ਦਾ ਘਰ ਸੀ ਜਿੱਥੋਂ ਛੱਪੜ ਸੀ ਨਾ, ਛੱਪੜ ਦੇ ਲਾਗੋਂ ਹੀ ਗਲੀ ਸੀ, ਗਲੀ ਅੱਗੋਂ ਬੰਦ ਸੀ, 8-10 ਘਰ ਸਨ ਗਲੀ ਦੇ ਵਿੱਚ। ਸ਼ਾਬਾਸ਼। ਤੇ ਬੰਦ ਜਿਹੜਾ ਸਾਹਮਣਾ ਘਰ ਸੀ ਇਹਨਾਂ ਦਾ ਹੁੰਦਾ ਸੀ। ਬਿਲਕੁਲ ਸਹੀ ਗੱਲ ਹੈ। ਹਾਂ, ਚੜ੍ਹਦੇ ਪਾਸੇ ਉਹਨਾਂ ਗਲੀ ਪੈਂਦੀ ਸੀ, ਤੇ ਉਹਦੀ ਗਲੀ ਜਾਂਦੀ ਸੀ ਤੇ ਕੋਈ ਬੰਦ ਸੀ। ਵਾਕਈ ਤੁਹਾਡੇ ਵਾਲੀ ਗੱਲ ਠੀਕ ਹੈ। ਤੇ ਉਹ ਹੁਣ ਘਰ ਹੈ ਕਿ ਢਾਹ ਢੋ ਕੇ ਨਵੇਂ ਬਣਾ ਲਏ? ਲੋਕਾਂ ਕੋਲ ਇਸਤੀਆਂ ਬਦਲਾ ਲਈਆਂ ਨੇ, ਜਿਹੜੇ ਭੁੱਖਾਂ ਨਾਲ ਚੱਲ ਕੇ ਲੋਕਾਂ ਵੇਖੋ ਕੋਠੀਆਂ ਪਾਈਆਂ ਤੇ ਕੋਈ ਹਾਲ ਨਹੀਂ। ਅਸੀਂ ਉਹਨਾਂ ਤਨੂਰ ਢਾਹ ਕੇ ਬਾਲਣ ਲਿਆ ਕੇ ਤਨੂਰ। ਅੱਛਾ ਬਾਬਾ, ਇਹ ਸੁਲੱਖਣ ਸਿੰਘ ਦਾ ਘਰ ਜਿਹੜਾ ਤੈਨੂੰ ਹੁਣ ਮੈਂ ਦੱਸਿਆ, ਜਿਹੜਾ ਤੂੰ ਕਿਹਾ ਵੀ ਹੈ ਸੀ, ਇਹ ਦਾਇਰੇ ਤੋਂ ਕਿੰਨੀ ਕੁ ਦੂਰ ਹੈ? ਉਹ ਇੰਨਾ ਹੀ ਹੈ ਜਿੰਨਾ ਮੋੜ ਦੇ ਉਤਰੇ ਹੋ। ਅੱਛਾ, ਜਿਵੇਂ ਉਰਨ ਹੋਇਆ ਤੁਹਾਡੇ ਘਰਾਂ ਨੂੰ ਪਾਸੇ? ਹਾਂ। ਅੱਛਾ ਅੱਛਾ ਬਾਬਾ, ਇਹ ਸਿੱਖ ਜਿਹੜੇ ਹਨ, ਸੁਲੱਖਣ ਸਿੰਘ ਹੋ ਗਿਆ ਜਾਂ ਉਹਦੇ ਕੋਲ ਪੁੱਤਰ ਸਨ, ਹੋਰ ਵੀ ਤੁਹਾਡੇ ਪਿੰਡ ਦੇ ਵਡੈਰ ਸਿੱਖ ਸਨ, ਤੇ ਤੁਹਾਡੇ ਨਾਲ ਲੜਦੇ ਹਨ, ਕਿਵੇਂ ਦੇ ਰਹਿੰਦੇ ਹਨ? ਲੜਦੇ? ਲੜਦੇ ਹਨ ਮੁਸਲਮਾਨਾਂ ਨਾਲ ਕਿ ਸਹੀ ਰਹਿੰਦੇ ਸਨ? ਨਾ ਭਾਈ, ਬਿਲਕੁਲ ਮੁਸਲਮਾਨ ਜਿੱਦਣ ਗਏ ਨੇ ਨਾ, ਸਾਡੇ ਮੁਸਲਮਾਨ ਜਿਹੜੇ ਵਡੇਰੇ ਸਨ ਨਾ, ਅਖਬਾਰ ਵਿੱਚ ਸਾਰੇ ਜਿਹੜੇ ਗਏ ਨੇ ਮੋਟੇ ਮੋਟੇ ਜੱਫੇ ਮਾਰ ਕੇ ਤੇ ਰੋ ਕੇ ਤੇ ਟਾਈ ਮਾਰਦੇ ਹਾਂ, ਉਹ ਤੁਸੀਂ ਤੁਰ ਚੱਲੇ ਹੋ। ਹੈ ਜੀ, ਜਦੋਂ ਮੈਨੂੰ ਇਹ ਦੱਸੋ, ਤੀਜੀ ਪੀੜ੍ਹੀ ਦਾ ਵੀ ਹੋਵੇ ਨਾ ਤੇ ਖਿੱਚ ਤੇ ਲੱਗ ਜਾਂਦੀ ਹੈ। ਜੱਫੇ ਮਾਰ ਮਾਰ ਗਏ ਨੇ, ਫਿਰ ਕਤਲੋ ਕਤਲੀ ਹੋਰ ਪਤਾ ਹੁੰਦੇ ਰਹੇ। ਰਿਆਇਆ ਵੀ ਇੱਕ ਬੀਬੀ ਸੀ, ਉਹ ਰਹਿ ਗਈ। ਉਹਨੂੰ ਮੁਸਲਮਾਨ ਕੁੜੀ ਆਵੇ ਤੇ ਗਏ ਨੇ, ਉਹਨੂੰ ਲੱਗੇ ਨੇ ਮਾਰਨਾ, ਖੂਹੀ ਛਾਲ ਮਾਰ ਗਈ। ਉਹਨੂੰ ਫਿਰ ਕੱਢ ਕੇ ਬੰਨੇ, ਉਹਨੂੰ ਫਿਰ ਬਲਮ ਮਾਰੀ। ਪਿੰਡ ਵਾਲਿਆਂ ਕਿ ਦੂਰ ਦੇ ਹਲਾਮ ਦੇ ਹਨ? ਜਿਨ੍ਹਾਂ ਮਾਰਿਆ ਕਿੱਥੋਂ ਦੇ ਹਨ? ਲਾਮ ਦੇ ਪਿੰਡ ਦੇ ਹਨ? ਉਹ ਰਿਆਇਆ ਦਾ। ਅੱਛਾ। ਉਹਨਾਂ ਫਿਰ ਬੱਚਾ ਉਹ ਵਿਚਾਰੀ ਮਰ ਗਈ। ਇੱਕ ਫਿਰ ਮੁਸਲਮਾਨ ਜਿਹੜਾ ਹੈ ਨਾ, ਉਹ ਮੁਸਲਮਾਨ ਹੋਇਆ ਸੀ ਰੋਲਾ ਦੇ ਖੂਹ ਵਾਲਾ, ਮੈਂ ਨਹੀਂ ਜਾਣਾ। ਉਹ ਆਦਮ ਬਣਵਾ ਕੇ ਖੂਹ ਤੇ ਲਗਾ ਜਾਂਦਾ, ਉਹਨੂੰ ਮਾਰ ਕੇ ਆ ਗਿਆ। ਉਹਨੂੰ ਮਾਰ ਦਿੱਤਾ? ਉਹਨੇ ਮਾਰ ਲਿਆ। ਜ਼ੁਲਮ ਬੜੇ ਹੋਏ ਆ ਉਦੋਂ, ਬੜੇ ਜ਼ੁਲਮ ਹੋਇਆ। ਸਾਡਿਆਂ ਨੂੰ ਮਾਰਦੇ ਰਹੇ, ਅਸੀਂ ਉਹਨਾਂ ਮਾਰ। ਹੁਣ ਜੇ ਮੈਂ ਦੱਸਾਂ ਤੁਹਾਨੂੰ, ਇਹਨਾਂ ਮੁਸਲਮਾਨਾਂ ਨਾਲੋਂ ਸਿੱਖ ਚੰਗੇ। ਕਿਵੇਂ? ਮੇਰੀ ਧੀ ਹੈ ਨਾ, ਮੈਂ ਸ਼ਾਦੀ ਕੀਤੀ ਹੈ, ਆ ਕੇ ਮਦਦਾਂ ਕਰਕੇ ਦਾਣੇ ਦੇ, ਪੈਸੇ ਦੇ, ਜੋ ਮਰਜ਼ੀ ਲਓ, ਤੇ ਲੈਣਾ ਕੱਖ ਨਾ ਹੈ। ਤੇ ਬਾਬਾ ਹੁਣ ਮੁਸਲਮਾਨ ਵੀ ਤਾਂ ਕਰਦੇ ਨੇ ਮਦਦ ਮਾੜਿਆਂ ਦੀ? ਇਹ ਖਾਂਦੇ ਨੇ ਤੇ ਲੁੱਟਾ ਮਾਰਾ। ਤੁਹਾਡੇ ਵੱਡੇ ਕੀ ਕੰਮ ਕਰਦੇ ਹਾਂ ਉਦੋਂ? ਸਾਡੇ ਵੱਡੇ ਵਿਆਹ ਹੋਣਾ ਤੇ ਡੋਲੀ ਚੁੱਕ ਲੈਣੀ। ਅੱਛਾ, ਮੁਸਲਮਾਨਾਂ ਦੇ ਕਿ ਸਿੱਖਾਂ ਦੀ? ਨਹੀਂ, ਸਿੱਖਾਂ ਦੇ ਨਹੀਂ, ਮੁਸਲਮਾਨਾਂ। ਅੱਛਾ। ਡੋਲੀ ਚੁੱਕ ਕੇ ਜਿਨ੍ਹਾਂ ਟੁਕੜਾ ਨਾ, ਉਹਨਾਂ ਦੇ ਪਿੰਡ ਲੈ ਕੇ ਜਾਣਾ।
ਕਹਾਰ ਸਨ, ਕਹਾਰ ਹੈ। ਅਸੀਂ ਘਰ ਹਾਂ। ਉਹਨਾਂ ਉਦੋਂ 2 ਰੁਪਏ ਫੀ ਬੰਦੇ ਨੂੰ ਦਿੰਦੇ ਆ। ਹੁਣ ਤੇ ਡੋਲੀ ਵੀ ਨਹੀਂ ਕਰਦੇ, ਸਾਨੂੰ 5-5 ਹਜ਼ਾਰ ਰੁਪਇਆ ਦੇ ਜਾਂਦੇ ਆ। ਲੋਕ ਪੁੱਛਦੇ ਨੇ ਉਦੋਂ ਪੈਸੇ ਕੋਈ ਨਹੀਂ ਲੱਭਦੇ। ਉਦੋਂ 2 ਮੰਜੀਆਂ ਤੇ 2 ਬਿਸਤਰੇ ਲੋਕ ਦਿੰਦੇ ਆ। ਹੁਣ ਲੋਕ ਟਰੱਕਾਂ ਦੇ ਟਰੱਕ ਸਮਾਨ ਦਿੰਦੇ ਆ। ਹਾਂ। ਤੇ ਬਾਬਾ ਤੂੰ ਐਡਾ ਵੱਡਾ ਤੂੰ ਕੀ ਕਰਦਾ ਹੁੰਦਾ? ਤੂੰ ਵੀ ਤਾਂ ਆਨਾ ਮੈਂ 18-20 ਸਾਲ ਦਾ ਹਾਂ। ਤੂੰ ਕੀ ਕਰਦਾ ਹੈ ਉਦੋਂ? ਮੈਂ ਖੂਹੀ ਲਵਾਈ ਸੀ ਨਾ ਪਾਣੀ ਵਾਲੀ। ਅੱਛਾ ਆਪਣੀ ਪਤੀ ਨੂੰ ਪਾਣੀ ਦੇਣਾ, ਮਸ਼ਕ ਭਰ ਕੇ ਨਾ ਪਾਣੀ ਦੀ, ਅੱਛਾ। ਤੇ ਉਹਨਾਂ ਦੇ ਘਰੇ ਭਰੋ ਨੇ। ਨਹੀਂ, ਕੌਣ ਭਰਨ ਜਾਂਦਾ ਸੀ? ਹੈ ਕੌਣ ਭਰਨ ਜਾਂਦਾ? ਤੂੰ ਵੀ ਜਾਣਾ ਕਿ ਤੇਰਾ ਪਿਓ ਜਾਂਦਾ ਸੀ? ਪਿਓ ਵੀ ਪਾਉਂਦਾ ਸੀ, ਮੇਰੀ ਮਾਂ ਵੀ ਪਾਣੀ ਪਾਉਂਦੀ, ਹਾਂ। ਮੈਂ ਵੀ। ਅੱਛਾ। ਤੇ ਪਾਣੀ ਭਰਨਾ, ਫਿਰ ਆਉਂਦਿਆਂ ਰੋਣਾ ਇੱਕ ਇੱਕ ਰੋਟੀ ਦੇਣੀ, ਪਰੌਂਠੇ 26 ਪਰੌਂਠੇ ਹੀ ਲਿਆ ਦੇਣੇ। ਪਿਓ ਸਾਡਾ ਛੜਕਦੇ ਰਿਹਾ ਸਾਰੀ ਉਮਰ ਪੱਕੀ ਤੇ। ਅੱਛਾ ਠੇਲਾ ਗੇੜਦਾ ਸੀ ਅਫਸਰ ਦਾ। ਅੱਛਾ। ਤੇ ਮੈਂ ਲੋਕਾਂ ਦੇ ਕੰਮ ਬੁੱਤੀਆਂ ਕਰਦਾ। ਤੁਹਾਂ ਆਖਿਆ ਨਾ ਜਾ ਫਲਾਣੇ ਥਾਂ ਸਰਦਾਰ ਵੀ ਘਲਾਉਂਦੇ ਹੈ ਤੈਨੂੰ ਕਿ ਨਹੀਂ? ਹੈ। ਸਰਦਾਰ ਵੀ ਆਪਣੇ ਕੰਮ ਘਲਾਉਂਦੇ ਹੈ ਤੁਹਾਨੂੰ ਕਿ ਨਹੀਂ? ਉਹਨਾਂ ਦੇ ਕੰਮੀ ਵੱਖਰੇ ਹਨ। ਅੱਛਾ ਹਾਂ। ਅੱਛਾ ਅੱਛਾ। ਉਹਨਾਂ ਦੇ ਮੱਛੀ ਖੁਆਰੇ, ਉਹਨਾਂ ਨੂੰ ਆਂਦੇ ਹਨ ਖੁਆਰੇ। ਉਹ ਉਹਨਾਂ ਦੇ ਖੁਆਰੇ ਹੁੰਦੇ ਆ। ਸਾਡੇ ਖੁਆਰਿਆਂ 'ਚ ਬਾਬਾ ਕੋਈ ਨਹੀਂ ਹੈ ਕੋਈ ਜਿੰਦਾ? ਨਹੀਂ, ਮਰ ਖਪ ਗਏ। ਹਾਂ। ਚਲੋ ਜੀ, ਆਹ ਸੀ ਜਿਹੜੀਆਂ ਗੱਲਾਂ ਤੁਹਾਡੀਆਂ ਵੱਡਿਆਂ ਦੀਆਂ, ਜਿਹੜੇ ਬਜ਼ੁਰਗਾਂ 'ਚ ਕੋਈ ਇਹਨਾਂ ਕੋਲ ਮਿਲੀਆਂ, ਕੁਝ ਉਹਨਾਂ ਕੋਲ ਮਿਲੀਆਂ। ਤੇ ਬਾਕੀ ਜਿਹੜਾ ਤੁਹਾਨੂੰ ਪਿੰਡ ਵਹਾਨੇ ਆ ਫਿਰ ਨਾਲ ਲੈਣਾ। ਹਾਂਜੀ, ਸੁਖਪ੍ਰੀਤ ਸਿੰਘ ਵੜੈਚ, ਤੁਹਾਡੇ ਦਾਦਾ ਜੀ ਦੇ, ਤੁਹਾਡਾ ਪੜਦਾਦਾ ਜੀ, ਤੁਹਾਡੇ ਦਾਦਾ ਜੀ ਇਸ ਪਿੰਡ ਦੇ ਵਾਸੀ ਹਨ। ਤੇ ਉੱਥੇ ਅਸੀਂ ਖਲੋਤੇ ਹਾਂ ਜਿੱਥੇ ਦਾਇਰਾ ਹੁੰਦਾ ਸੀ। ਇਹ ਜਿਹੜਾ ਦਰਬਾਰ ਇੱਕ ਦਿਸਦਾ ਪਿਆ ਤੁਹਾਨੂੰ, ਇਹ ਵੰਡ 47 ਤੋਂ ਪਹਿਲਾਂ ਦਾ ਇੱਥੇ ਮੇਲਾ ਲੱਗਦਾ, ਹਜੇ ਮੇਲਾ ਲੱਗਦਾ। ਤੇ ਦਾਇਰੇ ਵਾਲੀ ਥਾਂ ਤੇ ਹੋ ਸਕਦਾ ਬੋਰਡ, ਭਾਜੀ ਬੋਰਡ ਪੁਰਾਣੇ ਨੇ ਤੇ ਜਿਹੜੇ ਬੋਰਡ ਨਜ਼ਰ ਆ ਰਹੇ ਆ ਵੀ ਜਿਹੜੇ 1947 ਤੋਂ ਪਹਿਲਾਂ ਦੇ ਪੁਰਾਣੇ ਬੋਰਡ ਨੇ। ਤੇ ਤੁਸੀਂ ਜਿਵੇਂ ਦੱਸਦੇ ਪਏ ਭਾ ਰਹੀ ਪਿੰਡ ਦੇ, ਮੈਂ ਮਾੜੀ ਗੱਲ ਕਰਨਾ। ਅੱਛਾ, ਛੱਪੜ ਕਿੱਥੇ ਕਰਕੇ ਵੇਖਿਆ? ਨਾਲ ਛੱਪੜ ਸੀ, ਇੱਕ ਆ ਛੱਪੜ ਸੀ ਤੇ ਇੱਧਰ ਨਾਲ ਇਹ ਸਾਰਾ ਛੱਪੜ ਸੀ। ਹਾਂਜੀ। ਇਹ ਆ ਗਿਆ ਜਿਹੜਾ ਉਹ ਜਿਹੜਾ ਦਾਇਰੇ ਵਾਲੀ ਥਾਂ। ਇਹ ਗਲੀ ਸਾਹਮਣੇ ਬੰਦ, ਜਿਹੜੀ ਤੁਸੀਂ ਕਹਿ ਰਹੇ ਗਲੀ ਬੰਦ ਹੁੰਦੀ ਸੀ, ਉਹਦੇ ਵਿੱਚ 5-7 ਘਰ ਸਨ। ਤੇ ਸਾਹਮਣੇ ਟੱਕਰ ਲੱਗਦਾ, ਸਾਹਮਣਾ ਘਰ ਤੁਹਾਡਾ ਹੁੰਦਾ, ਤੇ ਘਰ ਦੇ ਉੱਤੇ ਲਿਖਿਆ ਹੁੰਦਾ ਸਤ ਕਰਤਾਰ ਬਾਬੇ ਸੁਲੱਖਣ ਸਿੰਘ ਦਾ। ਤੇ ਉਹਦੇ ਜਿਹੜਾ ਕੋਈ ਪੁੱਤਰ ਸਨ ਸੋਹਣ ਸਿੰਘ, ਸਰਦਾਰ ਸਿੰਘ ਤੇ ਹਰਬਸਨ ਸਿੰਘ, ਉਹਨਾਂ ਦੇ ਤੇ ਘਰ ਨੂੰ ਵੀ ਤੁਹਾਨੂੰ ਮਹਾਨੇ ਆ। ਭਾਈ ਪਿੰਡ ਕਿਹੜਾ? ਮੰਡਿਆਲਾ ਵੜੈਚ। ਠੀਕ ਹੈ ਜੀ, ਤੁਹਾਨੂੰ ਪਤਾ ਰਹੇ ਕਿ ਉਸੇ ਪਿੰਡ 'ਚ ਹੀ ਅਸੀਂ ਬਜ਼ੁਰਗਾਂ ਤੁਸੀਂ ਗੱਲਾਂ ਵੀ ਸਾਰੀਆਂ ਸੁਣ ਲਈਆਂ। ਹੁਣ ਅਸੀਂ ਤੁਹਾਡੇ ਜਿਹੜੇ ਘਰ ਵਹਾਉਣ ਵਾਸਤੇ ਆਏ ਹਾਂ, ਮੰਡਿਆਲਾ ਵੜੈਚ, ਜ਼ਿਲ੍ਹਾ ਗੁਜਰਾਂਵਾਲਾ। ਠੀਕ ਹੈ ਜੀ। ਤੇ ਆਓ ਹੁਣ ਤੁਹਾਡਾ ਜਿਹੜਾ ਉਹ ਵਹਾਨੇ ਆ ਅਸੀਂ ਘਰ। ਤੇ ਇੱਥੋਂ ਦਾਇਰੇ ਤੋਂ ਜਿਵੇਂ ਜਾਈਦਾ ਗਲੀ ਦੇ ਵਿੱਚ ਅੰਦਰ ਹੈ ਗਲੀ ਸਾਹਮਣੇ। ਲੋ ਜੀ, ਆਹ ਦਾਇਰਾ ਤੇ ਇਧਰ ਨਾਲ ਹੀ ਛੱਪੜ ਸੀ। ਛੱਪੜ ਤੋਂ ਜਿਵੇਂ ਗਲੀ ਚੜ੍ਹਦੀ ਹੈ, ਛੱਪੜ ਦੇ ਸਾਈਡ ਤੋਂ ਇਹ ਪਹਿਲੀ ਗਲੀ ਜਿਹੜੀ ਅੰਦਰ ਜਾ ਰਹੇ ਸੀ। ਤੇ ਤੁਹਾਨੂੰ ਜਿਹੜਾ ਇਹ ਵਿਖਾਣ ਲੱਗੇ ਜੇ ਤੁਹਾਡੇ ਪੁਰਖਾਂ ਦਾ ਘਰ ਕਿੱਥੇ ਸੀ। ਘਰ ਤੇ ਢਾੜ ਕੇ ਉੱਤੇ ਦੁਬਾਰਾ ਬਣ ਗਏ ਨੇ, ਲੇਕਿਨ ਤੁਹਾਡਾ ਘਰ ਜਿਹੜਾ ਉਹ ਤੁਹਾਨੂੰ ਵਿਖਾ ਦਿੰਦੇ ਆ। ਉਹਦਾ ਸਾਨੂੰ ਜਿਹੜਾ ਪਤਾ ਚੱਲ ਗਿਆ, ਜਿਵੇਂ ਬਜ਼ੁਰਗਾਂ ਨਾਲ ਗੱਲ ਕਰਦੇ ਆ, ਉਹਨਾਂ ਸਾਨੂੰ ਦੱਸਿਆ ਜਿਹੜੇ ਚਸ਼ਮੇ ਦੀ ਗਵਾਹ ਨੇ, ਉਹਨਾਂ ਦੇ 15 ਸਾਲ ਦਾ, ਇੱਕ 20 ਸਾਲ ਦਾ ਬਾਬਾ ਜੀ, ਇੱਕ ਜਲ੍ਹਿਆਂ ਦਾ, ਇੱਕ ਮੋਚੀਆਂ ਦਾ। ਠੀਕ ਹੈ ਜੀ। ਤੇ ਉਹਨਾਂ ਕੋਲ ਪੁੱਛਿਆ, ਤੇ ਫਿਰ ਇਹ ਭਾਰ ਵੀ ਪੁੱਛਿਆ ਸਾਰਾ। ਤੇ ਫਿਰ ਅਸੀਂ ਪੁੱਛ ਕੇ ਸਾਰਾ ਜਿਹੜਾ ਤੁਹਾਨੂੰ ਵਿਖਾ ਰਹੇ ਹਾਂ ਤੁਹਾਡਾ ਜਿਹੜਾ ਗਲੀ। ਤੇ ਇਹ ਗਲੀ ਆ ਗਈ ਸਿੱਧੀ ਚਲੇਗੀ ਇੱਕ, ਤੇ ਇੱਕ ਇਹ ਗਲੀ ਬੰਦ ਹੈ। ਮਾਰੋ ਜੀ ਤੈਨੂੰ ਕੈਮਰਾ ਜਰਾ। ਇਹ ਗਲੀ ਵਿੱਚ ਤੁਹਾਡਾ ਘਰ ਸੀ। ਠੀਕ ਹੈ। 8-10 ਘਰ ਨੇ। ਸਾਹਮਣਾ ਘਰ ਤੁਹਾਡਾ ਹੁੰਦਾ ਸੀ ਬਾਬੇ ਸੁਲੱਖਣ ਸਿੰਘ ਦਾ, ਜਿਹਦੇ ਉੱਤੇ ਕਦੀ ਤਖਤੀ ਲੱਗੀ ਹੁੰਦੀ ਸੀ, ਲਿਖਿਆ ਹੁੰਦਾ ਸੀ ਸਤ ਕਰਤਾਰ ਹੈ ਬਾਬੇ ਸੁਲੱਖਣ ਸਿੰਘ ਦਾ, ਤੁਹਾਡੇ ਪੜਦਾਦੇ ਦਾ। ਤੇ ਤੁਹਾਡੇ ਪੜਦਾਦੇ ਦੇ ਕੋਲ 3 ਜਿਹੜੇ ਪੁੱਤਰ ਸਨ, ਜਿਵੇਂ ਆਪਣਾ ਵੱਡਾ ਜਿਹੜਾ ਉਹ ਮੋਹਨ ਸਿੰਘ, ਹਰਬੰਸ ਸਿੰਘ, ਤੇ ਛੋਟਾ ਸਰਦਾਰ ਸਿੰਘ। ਤੇ ਇਹ ਜੇ ਸਾਹਮਣਾ ਤੁਹਾਡਾ ਇੱਥੇ ਘਰ ਹੁੰਦਾ ਸੀ, ਸਾਹਮਣਾ ਦਰਵਾਜ਼ਾ। ਠੀਕ ਹੈ। 8-10 ਘਰ ਸਨ ਗਲੀ ਦੇ ਵਿੱਚ, ਤੇ ਨਾਲ ਹੀ ਛੱਪੜ ਸੀ। ਛੱਪੜ 2-3 ਸਨ। ਠੀਕ ਹੈ ਜੀ। ਉਮੀਦ ਕਰਦੇ ਸਾਡਾ ਅੱਜ ਦਾ ਉਪਰਾਲਾ ਤੁਹਾਨੂੰ ਜਿਹੜਾ ਅੱਛਾ ਲੱਗਿਆ, ਕਿਉਂਕਿ ਤੁਹਾਡੇ ਦੰਨੇ ਵਾਲਾ ਖੂਹ ਪਤਾ ਸਾਨੂੰ ਲੱਗ ਗਿਆ ਸੀ। ਤੇ ਲਓ ਜੀ, ਜਿਹੜਾ ਤੁਹਾਡੇ ਘਰ ਦੇ ਅੱਗੇ ਅਸੀਂ ਖਲੋਤੇ ਹਾਂ, ਜਿੱਥੇ ਤੁਹਾਡੇ ਘਰ ਹੁੰਦੇ ਆ ਤੁਹਾਡੇ ਪੁਰਖਾਂ ਦੇ, ਤੇ ਦਿਨੇ ਵਾਲੇ ਖੂਹ ਜਿਹੜਾ ਉਹ ਖਤਮ ਹੋ ਗਏ ਨੇ। ਉਹਦੇ ਉੱਤੇ ਰਿਹਾਇਸ਼ਾਂ ਬਣੀਆਂ, ਤੇ ਕਲੋਨੀ ਟਾਈਪ ਬਾਹਰ ਉਹਨਾਂ ਨੇ ਜਿਹੜਾ ਉਹਦੇ ਲੱਗੀ ਹੋਈ ਹੈ ਦੀਵਾਰ ਹੈ, ਤੇ ਉਹ ਖੂਹ ਖਤਮ ਹੋ ਗਏ ਨੇ। ਤੁਹਾਡੇ ਖੂਹਾਂ ਦਾ ਪਤਾ ਚੱਲ ਗਿਆ ਸੀ ਕਿੱਥੋਂ, 1.5 ਕਿਲੋਮੀਟਰ ਇੱਧਰ ਸਾਈਡ ਨੂੰ ਨੇ। ਠੀਕ ਹੈ ਜੀ। ਤੁਹਾਡਾ ਘਰ ਵਿਖਾਤਾ। ਤੇ ਉਮੀਦ ਕਰਦੇ ਤੁਹਾਨੂੰ ਵੀਡੀਓ ਸਾਡਾ ਉਪਰਾਲਾ ਕੁਛ ਅੱਛੀ ਲੱਗੀ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮਨ ਕਰੇਗਾ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੇਗਾ, ਤਾਂ ਕਿ ਜਿਹੜੇ ਇੱਥੋਂ ਇਸ ਪਿੰਡ ਵਿੱਚ ਗਏ ਸੀ, ਥੋੜੇ ਪਿੱਛੇ ਜਿਹੜੇ ਇਸ ਪਿੰਡ ਚੋਂ ਮੰਡਿਆਲਾ ਵੜੈਚ ਚੁੱਕੇ ਸੀ, ਵੜੈਚ ਸਿੱਖ ਸਰਦਾਰ ਸਨ ਜਿਹੜੇ, ਉਹ ਆਪਣੇ ਪੁਰਖਾਂ ਦੇ ਪਿੰਡ ਵੇਖ ਸਕਣ, ਗੱਲਾਂ ਸੁਣ ਸਕਣ ਬਜ਼ੁਰਗਾਂ ਦੀਆਂ। ਤੇ ਮਜ਼ੀਦ ਜਿਹੜੀ ਵੀਡੀਓ ਵੇਖਣਾ ਸਾਨੂੰ ਫੋਲੋ ਕਰੋ। ਜਿਉਂਦੇ ਵਾਸਤੇ।